ਸੋ ਪੰਜਾਬੀ ਰੇਡੀਓ USA ਦੇਖ ਰਹੇ ਸਾਰਿਆਂ ਨੂੰ ਤੁਸੀਂ ਦੇਖ ਹੀ ਰਹੇ ਆ ਲਾਈਵ ਕਵਰੇਜ। ਕੁਝ ਸਮਾਂ ਪਹਿਲਾਂ ਅਸੀਂ ਇੱਥੇ ਆਏ ਸੀ ਜਿਹੜੇ ਇੰਡੀਅਨ ਸੌਕਰ ਕਲੱਬ ਬੇਕਰਸਫੀਲਡ ਦੇ ਜਿਹੜੇ ਬੱਚੇ ਆ ਉਹ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਰ ਵਾਰੀ ਜਦੋਂ ਵੀ ਅਸੀਂ ਬੇਕਰਸਫੀਲਡ ਦੇ ਵਿੱਚ ਆਉਂਦੇ ਆ ਇਹਨਾਂ ਬੱਚਿਆਂ ਦਾ ਬੜਾ ਅਹਿਮ ਰੋਲ ਹੁੰਦਾ ਆ ਡਿਸਪਲਿਨ ਦੇ ਵਿੱਚ ਟਰੈਸ਼ ਨੂੰ ਇਕੱਠਾ ਕਰਦੇ ਆ ਆਰਗੇਨਾਈਜ਼ ਕਰਦੇ ਆ। ਸੋ ਬੱਚਿਆਂ ਦਾ ਅਸੀਂ ਸਭ ਤੋਂ ਪਹਿਲਾਂ ਥੈਂਕ ਯੂ ਕਰਦੇ ਆ ਧੰਨਵਾਦ ਕਰਦੇ ਆ ਤੇ ਨਾਲ ਹੀ ਉਹਨਾਂ ਦੇ ਜਿਹੜੇ ਆਰਗੇਨਾਈਜ਼ਰ ਆ ਸਤਨਾਮ ਸਿੰਘ ਮਣਕੂ ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਵਾਹਿਗੁਰੂ ਜੀ ਫਤਿਹ ਜੀ। ਸੋ ਸਤਨਾਮ ਸਿੰਘ ਜੀ ਇੱਕ ਤਾਂ ਸਭ ਤੋਂ ਪਹਿਲਾਂ ਵਧਾਈ ਹੋਵੇ ਪਿਛਲੇ ਵੀਕ ਬਹੁਤ ਸੋਹਣਾ ਜਿਹੜਾ ਆ ਉਹ ਸੌਕਰ ਕਲੱਬ ਦਾ ਜਿਹੜਾ ਟੂਰਨਾਮੈਂਟ ਹੋਇਆ ਉਹਦੇ ਬਾਰੇ ਜੇ ਤੁਸੀਂ ਥੋੜਾ ਹਾਂਜੀ ਭਾਜੀ ਇਹ ਆਪਣਾ 13ਵਾਂ ਲਗਾਤਾਰ 13ਵਾਂ ਟੂਰਨਾਮੈਂਟ ਸੀਗਾ। ਐਕਚੁਅਲੀ ਤਾਂ ਹੁਣ 15ਵਾਂ ਚਾਹੀਦਾ ਸੀਗਾ ਕਿਉਂਕਿ ਉਹ 2 ਸਾਲ ਕਰੋਨਾ ਨੇ ਵੇਸਟ ਕਰਤੇ ਆਪਣੇ ਹੈ ਨਾ। ਅਤੇ ਉਹ ਆਪਣਾ ਬਹੁਤ ਵਧੀਆ ਟੂਰਨਾਮੈਂਟ ਹੋਇਆ 2 ਦਿਨ ਦਾ ਟੂਰਨਾਮੈਂਟ ਹੁੰਦਾ ਉਹਦੇ ਵਿੱਚ ਜਿੱਦਾਂ ਆਲਮੋਸਟ 12 ਸੌਕਰ ਦੇ ਮੈਚ ਅਤੇ 4 ਛੋਟੇ ਬੱਚਿਆਂ ਦੇ ਕੁੜੀਆਂ ਦੇ ਮੈਚ ਬਾਕੀਆਂ ਟ੍ਰੈਡੀਸ਼ਨਲ ਗੇਮਸ ਹੈਗੀਆਂ ਜਿੱਦਾਂ ਰੱਸਾ ਖਿੱਚਣਾ ਮਿਊਜ਼ੀਕਲ ਚੇਅਰ ਸਪੂਨ ਰੇਸ 100 ਮੀਟਰ ਰੇਸ 1 ਮਾਈਲ ਰੇਸ ਆਈ ਮੀਨ 30 ਜਿਹੜੇ ਸਾਡੇ ਉਹ ਟ੍ਰੈਡੀਸ਼ਨਲ ਗੇਮਸ ਹੈਗੀਆਂ 30 ਉਹ ਹੁੰਦੀਆਂ ਹੈਗੀਆਂ। ਸੋ ਬਹੁਤ ਵਧੀਆ ਪਿਛਲੇ ਵੀਕ ਬੀਤਿਆ ਉਹ ਅਤੇ ਬੱਚਿਆਂ ਨੇ ਨਾਮ ਵੀ ਬੜੇ ਜਿੱਤੇ ਅਤੇ ਤੁਹਾਡਾ ਵੀ ਬਹੁਤ ਥੈਂਕ ਯੂ ਤੁਸੀਂ ਸਾਨੂੰ ਕਵਰੇਜ ਦਿੱਤੀ ਉਹਦੇ ਬਾਰੇ। ਦੂਜਾ ਹੁਣ ਅੱਜ ਜਿਹੜਾ ਆ ਇਹ ਨਗਰ ਕੀਰਤਨ ਸੀਗਾ ਸੋ ਪਿਛਲੇ ਵੀਕ ਅਸੀਂ ਉੱਧਰ ਬਿਜੀ ਸੀਗੇ ਅਤੇ ਅੱਜ ਅਸੀਂ ਕੱਲ੍ਹ ਦੇ ਇੱਥੇ ਬਿਜ਼ੀ ਹਾਂ। ਸੋ ਅੱਜ ਬੱਚੇ ਕੁਛ ਕੁ ਵੱਡੇ ਬੱਚਿਆਂ ਦੇ ਅੱਜ ਕੱਲ੍ਹ ਨੂੰ ਟੈਸਟ ਆ ਤੁਹਾਨੂੰ ਪਤਾ ਉਹ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਆ ਸੋ ਉਹ ਨਹੀਂ ਅੱਜ ਆ ਸਕੇ ਬਟ ਛੋਟੇ ਬੱਚੇ ਅਤੇ ਕੁੜੀਆਂ ਦਾ ਉੱਧਰ ਆ ਉਹ ਤੁਹਾਨੂੰ ਮੈਂ ਮਿਲਾਉਣਾ ਉਹਨਾਂ ਨਾਲ। ਠੀਕ ਹੈ। ਅਤੇ ਅੱਜ ਅਸੀਂ ਇਹ ਸਾਰੀ ਜਿੱਦਾਂ ਪਿਛਲੇ ਆਪਾਂ ਗੁਰੂ ਨਗਰ ਕੀਰਤਨ ਦੇ ਵਿਲਸਨ ਗੁਰੂ ਘਰ ਕੀਤੀ ਸੀ ਉਹਦੇ ਅੱਜ ਅਸੀਂ ਇੱਥੇ ਸੇਵਾ ਕਰਾਂਗੇ ਪੂਰਾ ਦਿਨ। ਸਵੇਰੇ ਅਸੀਂ 7 ਵਜੇ ਦੇ ਆਏ ਹਾਂ ਅਤੇ ਸ਼ਾਮ ਨੂੰ 7-8 ਵਜੇ ਹੀ ਜਾਵਾਂਗੇ ਇੱਥੋਂ। ਸੋ ਇਹ ਇੱਕ ਵਾਰੀ ਤੁਸੀਂ ਲਾਸਟ ਟਾਈਮ ਵੀ ਜਿੱਦਾਂ ਦੱਸ ਰਹੇ ਸੀਗੇ ਵੀ ਅਹਿਮ ਰੋਲ ਇਸ ਲਈ ਆ ਵੀ ਅਕਸਰ ਆਪਾਂ ਲੰਗਰ ਛਕ ਕੇ ਕੋਈ ਇੱਥੇ ਸੁੱਟ ਦਿੰਦਾ ਚੀਜ਼ ਕੋਈ ਉੱਥੇ ਸੁੱਟ ਦਿੰਦਾ ਈਵਨ ਜੇ ਟਰੈਸ਼ ਦੇ ਵਿੱਚ ਵੀ ਪਾਈਏ ਚਿਣ ਕੇ ਨਹੀਂ ਕਰਦੇ। ਸੋ ਇਹ ਤੁਹਾਡਾ ਬਹੁਤ ਇੱਕ ਵਧੀਆ ਚੀਜ਼ ਆ ਵੀ ਆਰਗੇਨਾਈਜ਼ਰਸ ਨੂੰ ਬਹੁਤ ਵਧੀਆ ਢੰਗ ਨਾਲ ਕਰਦੇ। ਹਾਂਜੀ ਉਹ ਤੁਹਾਨੂੰ ਮੈਂ ਦੱਸਦਾ ਉਹ ਅਸੀਂ ਕਿਉਂ ਕੀਤਾ। ਓਕੇ ਜਿੱਦਾਂ ਹੁਣ ਸਾਨੂੰ ਕਈ ਇੱਥੇ ਪੁੱਛਦੇ ਆ ਓਏ ਵਾਈ ਯੂ ਨੀਡ ਟੇਬਲਸ ਟਰੈਸ਼ੀ ਆ ਜਿੱਤਣਾ ਹੀ ਆ ਅਸੀਂ ਕਹਿੰਦੇ ਹੋ ਤੁਸੀਂ ਦੇਖੋਗੇ ਕਿਉਂਕਿ ਇਹਨਾਂ ਨੇ ਹਜੇ ਦੇਖਿਆ ਨਹੀਂ ਵਿਲਸਨ ਵਾਲਿਆਂ ਨੇ ਦੇਖਿਆ ਆ। ਓਕੇ ਹੁਣ ਦੇਖੋ ਤੁਸੀਂ ਇੱਥੇ ਦੇਖੋਗੇ ਜਿਹੜਾ ਵੇਸਟ ਹੋਊਗਾ ਉਹ ਸੋਲਿਡ ਵੇਸਟ ਵੱਖਰਾ ਹੋਊਗਾ ਜਿਹੜਾ ਰੀਸਾਈਕਲਿੰਗ ਆ ਉਹ ਵੱਖਰਾ ਹੋਊਗਾ ਜਿਹੜਾ ਪਾਣੀ ਚਾਹ ਜੂਸ ਆ ਉਹ ਵੱਖਰਾ ਹੋਊਗਾ। ਓਕੇ ਸੋ ਜਿਹੜੀਆਂ ਕੱਪ ਪਲੇਟਸ ਹੋਣਗੀਆਂ ਉਹ ਵੱਖਰੇ ਵੱਖਰੇ ਸਟੈਕ ਹੋਣਗੇ ਜਿੱਥੇ ਜਾਣੀ ਕਿ 20 ਆਪਣੇ ਬੈਗ ਬਣਨੇ ਆ ਨਾ ਉੱਥੇ 1 ਬੈਗ ਬਣੂਗਾ। ਬਿਲਕੁਲ। ਸੋ ਉਹ ਅਸੀਂ ਇੱਥੇ ਪਿੱਛੇ ਟਰੈਸ਼ ਹੈਗਾ ਉੱਥੇ ਅਸੀਂ ਜਮ੍ਹਾਂ ਕਰੀ ਜਾਣਾ ਹੈ ਨਾ। ਸੋ ਇਹ ਜਿਹੜਾ ਵੇਸਟ ਅਸੀਂ ਬਹੁਤ ਬਚਾ ਲੈਂਦੇ ਹਾਂ ਓਕੇ ਰੀਸਾਈਕਲਿੰਗ ਬਹੁਤ ਬਚਾ ਲੈਂਦੇ ਹਾਂ। ਸਪੇਸ ਕਿੰਨੀ ਘੱਟਦੀ ਆ ਜਿੱਥੇ ਅਸੀਂ 4 ਲੋਡ ਕਰਨੇ ਆ 2 ਰਹਿ ਜਾਂਦੇ ਆ ਜਾਂ 1 ਰਹਿ ਜਾਂਦਾ। ਸੋ ਇਹ ਬੜਾ ਇੰਪੋਰਟੈਂਟ ਹੈ। ਦੂਜਾ ਬੱਚੇ ਆਪਣੇ ਹੁਣ ਟ੍ਰੇਨਡ ਹੋਏ ਆ ਹੈ ਨਾ। ਦੂਜਾ ਇਹ ਸੁਣਦੇ ਬਹੁਤ ਆ ਡਿਸਪਲਿਨ ਬਹੁਤ ਆ ਸਾਡਾ ਹੈ ਨਾ। ਜਦੋਂ ਸਾਡੇ ਭਾਜੀ ਹੁਣੇ ਖੜੇ ਆ ਗਰਮੇਲ ਹੁਣੀ ਖੜੇ ਆ ਇਹ ਮੁੰਡਾ ਜੇ ਆ ਆਪਣਾ ਹੀ ਇਜ਼ ਵੈਰੀ ਗੁੱਡ ਇਨ ਦੈਟ ਸੁੱਖਾ ਭਾਜੀ ਆ। ਸੋ ਇਹ ਹਜੇ ਆਏ ਆ ਬਾਕੀ ਆਉਣੇ ਵਾਲੇ ਆ ਓਕੇ। ਸੋ ਸਾਰੇ ਬੱਚਿਆਂ ਦਾ ਤੁਸੀਂ ਅੱਜ ਰੋਲ ਦੇਖੋਗੇ ਅਤੇ ਸਾਰਾ ਦਿਨ ਦੇਖੋਗੇ ਬਈ ਕਿਹੋ ਜਿਹਾ ਇਹ ਕੰਮ ਕਰਦਾ। ਤੁਸੀਂ ਇਹ ਦੇਖ ਲਓ ਵੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ 11 ਘੰਟੇ ਹੋ ਜਾਂਦੇ ਆ 12 ਘੰਟੇ 13 ਘੰਟੇ ਹੋ ਜਾਂਦੇ ਆ। ਘਰੇ ਪੱਤੇ ਨਹੀਂ ਇਕੱਠੇ ਕਰਦੇ ਹੁੰਦੇ। ਮੈਂ ਕਿਹਾ ਜੀ ਤੁਹਾਨੂੰ ਦੱਸਿਆ ਨਾ ਵੀ ਘਰ ਦੇ ਕਹਿੰਦੇ ਘਰ ਦਾ ਇੱਕ ਗਲਾਸ ਨਹੀਂ ਚੱਕਦੇ ਜੂਠਾ ਅਤੇ ਇੱਥੇ ਆ ਕੇ ਤੁਸੀਂ ਪਲੇਟਾਂ 'ਚ ਕੀ ਤੁਰੇ ਫਿਰਦੇ ਆਏ ਔਰ ਫਿਰ ਮੰਗਦੇ ਆ ਲਿਆਓ ਜੀ। ਅੱਛਾ ਅਸੀਂ ਜਿਹੜੀ ਨਾ ਇਹਨਾਂ ਨੂੰ ਹੋਰ ਟ੍ਰੇਨਿੰਗ ਦਿੰਦੇ ਆ ਉਹੀ ਦਿੰਦੇ ਆ ਵੀ ਪਹਿਲਾਂ ਤਾਂ ਸਾਰਿਆਂ ਨਾਲ ਨਿਮਰਤਾ ਨਾਲ ਬੋਲਣਾ ਕਿਸੇ ਨਾਲ ਗੁੱਸੇ ਨਹੀਂ ਹੋਣਾ। ਜੇ ਕੋਈ ਗਲਤ ਵੀ ਹੋ ਜਾਂਦਾ ਤੁਹਾਡੇ ਕੋਲੋਂ ਜਾਂ ਉਹਨਾਂ ਕੋਲੋਂ ਔਰ ਕਰਦੇ ਆ ਕਿ ਬੱਚਿਆਂ ਨੂੰ ਥੋੜ੍ਹਾ ਜਿਹਾ ਖਰਾਬ ਕਰਦੇ ਆ ਕਈ ਬੰਦੇ। ਮੈਂ 1-2 ਹੋਰ ਇੰਪੋਰਟੈਂਟ ਗੱਲਾਂ ਕਰੂੰਗਾ ਤੁਹਾਡੇ ਨਾਲ ਹੁਣ। ਅੱਛਾ ਇੱਕ ਤਾਂ ਗੱਲ ਇਹ ਹੈਗੀ ਆ ਜਿੱਦਾਂ ਹੁਣ ਸਾਡੀਆਂ ਧੀਆਂ ਆ ਬੱਚੀਆਂ ਆ ਹੈ ਨਾ ਸਾਨੂੰ ਪਿਛਲੀ ਵਾਰ ਇਹ ਥੋੜ੍ਹੀਆਂ ਸ਼ਿਕਾਇਤਾਂ ਮਿਲੀਆਂ ਓਕੇ ਉਹ ਨਹੀਂ ਹੋਣਾ ਚਾਹੀਦਾ। ਓਕੇ ਦੂਜਾ ਦੀਆਂ ਸ਼ਿਕਾਇਤਾਂ ਇੱਦਾਂ ਦੀਆਂ ਜੀ ਵੀ ਨੀਡ ਟੈਲੀਫੋਨ ਨੰਬਰਸ। ਬਹੁਤ ਸ਼ਰਮ ਵਾਲੀ ਗੱਲ ਹੈ ਤਾਂ। ਔਰ ਮੈਂ ਉਹਨਾਂ ਨੂੰ ਵਾਰਨਿੰਗ ਦਿੰਦਾ ਜੇ ਸਾਡੇ ਹੱਥ ਆ ਗਏ ਨਾ ਫਿਰ ਅਸੀਂ ਉਹਨਾਂ ਦਾ ਇਲਾਜ ਕਰਾਂਗੇ ਕਿਉਂਕਿ ਜੇ ਸਾਨੂੰ ਧੀਆਂ ਸਾਡੇ ਹੈਗੀਆਂ ਸਾਨੂੰ ਉਹਨਾਂ ਦੀ ਟੇਕ ਕੇ ਕਰਨੀ ਵੀ ਆਉਂਦੀ ਆ। ਔਰ ਅਸੀਂ ਨਾ ਬਦਮਾਸ਼ਾਂ ਤੋਂ ਡਰ ਕੇ ਆਪਣੀਆਂ ਧੀਆਂ ਨੂੰ ਅੰਦਰ ਨਹੀਂ ਬਾੜਨਾ ਮੁਕਾਬਲੇ 'ਤੇ ਲੈ ਕੇ ਆਵਾਂਗੇ। ਓਕੇ ਦੂਜੀ ਗੱਲ ਇਹ ਹੈਗਾ ਵੀ ਜਿੰਨੇ ਵੀ ਇੱਥੇ ਬੰਦੇ ਆਪਣੇ ਆਉਂਦੇ ਆ ਨਗਰ ਕੀਰਤਨ ਦੇ ਵੈਰੀ ਗੁੱਡ ਸਾਰਾ ਖਾਣ ਪੀਣਾ ਮੱਥਾ ਟੇਕਣਾ ਆਪਣਾ ਗੁਰੂ ਘਰ ਸੁਣਨਾ ਸਾਰਾ ਕੁਝ ਚੱਲਦਾ ਆ ਪਰ ਜਿਹੜਾ ਫੂਡ ਹੈਗਾ ਆ ਜਿੰਨਾ ਤੁਸੀਂ ਖਾਣਾ ਆ ਉਨਾ ਹੀ ਪਵਾਓ ਹੈ ਨਾ। ਅਤੇ ਜਿਹੜਾ ਟਰੈਸ਼ ਹੈਗਾ ਆ ਸਾਡੇ ਕੋਲ ਲੈ ਆਓ ਜਾਂ ਉੱਥੇ ਛੱਡ ਜਾਓ ਅਸੀਂ ਆਪੇ ਚੱਕ ਲਵਾਂਗੇ।
ਉਹਨੂੰ ਜਾ ਕੇ ਐਵੇਂ ਕਿਤੇ ਸੱਟ ਨਾ ਦਿਓ। ਦੂਜਾ ਕੀ ਆ, ਉਹ ਕਰਦੇ ਆ ਕੁਰਸੀਆਂ ਦੇ ਥੱਲੇ ਥੱਲੇ ਰੱਖੀ ਜਾਂਦੇ ਆ, ਉਹ ਨਾ ਕਰੋ। ਦੂਜਾ ਮੇਰੀ ਬੇਨਤੀ, ਜਿਹੜੇ ਆਪਣੇ ਬੰਦੇ ਹੈਗੇ ਆ ਜਿਹਨੇ ਸਟਾਲ ਲਾਏ ਹੋ ਆ, ਇਹਨਾਂ ਨੂੰ ਵੀ ਇਹ ਬੇਨਤੀ ਆ ਵੀ ਉਹਨਾਂ ਕੁ ਪਾਓ ਜਿੰਨਾ ਕੁ ਉਹਨਾਂ ਨੇ ਖਾਣਾ। ਉਹ ਕਈ ਵਾਰੀ ਪਤਾ ਕੀ ਹੁੰਦਾ, ਉਹਨਾਂ ਨੂੰ ਕੋਈ ਸ਼ਾਇਦ ਜ਼ਿਆਦਾ ਮਟੀਰੀਅਲ ਹੁੰਦਾ ਆ, ਉਹ ਡਬਲ ਪਾਈ ਜਾਂਦੇ ਆ, ਤੇ ਉਹ ਇੱਕ ਚਮਚਾ ਨਹੀਂ ਖਾਂਦੇ ਤਾਂ ਉਹ ਰੱਖ, ਉਹ ਵੀ ਵਿਚਾਰੇ ਕੀ ਕਰਨ ਨਾ। ਇਹ ਸਾਡਾ ਦੋਨਾਂ ਦਾ ਕੋਆਪਰੇਸ਼ਨ ਹੋਊਗਾ ਨਾ, ਜਦੋਂ ਪਾਉਣੇ ਵਾਲਿਆਂ ਦਾ ਵੀ ਤੇ ਖਾਣੇ ਵਾਲਿਆਂ ਦਾ ਵੀ। ਵੇਸਟ ਘਟਾਉਣਾ ਆ ਆਪਾਂ। ਮੈਂ ਤੁਹਾਨੂੰ ਦੱਸਦਾ, ਸਾਡਾ 5-7 ਟਨ ਹੋ ਜਾਂਦਾ, ਕਿਉਂਕਿ ਅਸੀਂ ਝਟਕੇ ਆਉਂਦੇ ਆ ਬੈਲਸਨ ਗੁਰੂ ਘਰ ਦਾ, ਮੈਂ ਤੇ ਮੇਰਾ ਬ੍ਰਦਰ। ਸੋ ਇੰਨਾ ਜ਼ਿਆਦਾ ਉਹ ਮੈਨੂੰ ਉਹ ਹੈਰਾਨ ਹੁੰਦੇ ਆ, ਕਹਿੰਦੇ ਯਾਰ ਤੁਸੀਂ ਕਿੱਥੋਂ ਲਈ ਆਉਂਦੇ ਆ ਵੀ ਜਿਹੜੇ ਕਈ ਵਾਰੀ ਮੈਕਸੀਕੋ ਸਾਡੇ ਨਾਲ ਕੰਮ ਕਰਦੇ ਆ, ਤਾਂ ਉਹ ਕਹਿੰਦੇ ਯਾਰ ਤੁਸੀਂ ਇੰਨਾ ਵੇਸਟ ਕਰਦੇ ਆ। ਉੱਦਾਂ ਤੁਸੀਂ ਕਹਿੰਦੇ ਆ ਵੀ ਅਸੀਂ ਰਿਸਪੈਕਟ ਬਹੁਤ ਕਰਦੇ ਆ ਫੂਡ ਦੀ, ਹੈ ਨਾ। ਸੋ ਮੇਰੀ ਬੇਨਤੀ ਆ ਤੁਹਾਡੇ ਥਰੂ ਵੀ ਜੇ ਖਾਸ ਕਰਕੇ ਜਿਹੜੇ ਸਟਾਲ ਲਾਉਂਦੇ ਆ ਤੇ ਜਿਹੜੇ ਖਾਣੇ ਵਾਲੇ ਆ, ਉਹਨਾਂ ਖਾਓ, ਸਾਰਾ ਕੁਝ ਹੀ ਖਾ ਲਓ, ਕੋਈ ਮੈਟਰ ਨਹੀਂ ਗਾ, ਪਰ ਉਹਨਾਂ ਹੀ ਪਵਾਓ ਜਿੰਨੀ ਦੀ ਲੋੜ ਹੈ। ਨਹੀਂ ਬਿਲਕੁਲ, ਇਹ ਬਹੁਤ ਵਧੀਆ ਜਿਹੜੀ ਇਹ ਗੱਲ ਆ। ਸੋ ਬੱਚਿਆਂ ਦਾ ਬਹੁਤ ਵਧੀਆ ਉਪਰਾਲਾ ਆ, ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ। ਬਹੁਤ ਵਧੀਆ ਉਪਰਾਲਾ ਆ ਵੀ ਬੱਚਿਆਂ ਨੂੰ ਇੱਕ ਵਧੀਆ ਪਾਸੇ ਨੂੰ ਜਿਹੜਾ ਉਹ ਜੋੜਿਆ ਹੋਇਆ। ਕਾਰਨ ਇਸ ਦੇ ਵਿੱਚ ਇਹ ਆ ਜਿਹੜੇ ਦਰਸ਼ਕੋ, ਵੀ ਜਦੋਂ ਬੂਟਾ ਛੋਟਾ ਹੁੰਦਾ ਨਾ, ਉਹਦੇ ਆਲੇ ਦੁਆਲੇ ਆਪਾਂ ਇੱਥੇ ਦੇਖਦੇ ਹਾਂ ਵੀ 2-2 ਡੰਡੇ ਲਾਏ ਹੁੰਦੇ ਵੀ ਬੂਟਾ ਸਿੱਧਾ ਜਾਵੇ। ਜੇ ਡੰਡਾ ਨਹੀਂ ਲਾਉਂਗੇ ਉਹਨੇ ਟੇਢਾ ਵੀ ਹੋ ਜਾਣਾ, ਜਿੱਧਰ ਦੀ ਹਵਾ ਵਗੀ ਉਧਰ ਨੂੰ ਉਹਨੇ ਮੁੜ ਜਾਣਾ। ਸੋ ਇਹ ਆ ਵੀ ਇਹਨਾਂ ਦਾ ਰੋਲ ਉਹ ਡੰਡਿਆਂ ਵਾਲਾ ਆ ਵੀ ਸਿੱਧੇ ਕਰਕੇ ਜਿਹੜਾ ਆ ਉਹ ਰੱਖਣਾ ਆ। ਤੇ ਬਾਕੀ ਜਿਹੜੀ ਇਹਨਾਂ ਨੇ ਇੰਪੋਰਟੈਂਟ ਗੱਲ ਕੀਤੀ ਆ ਵੀ ਭਾਈ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ, ਇਹ ਪੁੱਠੇ ਕੰਮ ਨਾ ਕਰੋ। ਗੁਰੂ ਘਰ ਦੀ ਮਰਿਆਦਾ ਨੂੰ ਉੱਦਾਂ ਹੀ ਆਪਣੇ ਪੰਜਾਬੀ ਸੱਭਿਆਚਾਰ 'ਚ ਇਹ ਚੀਜ਼ ਸ਼ੋਭਦੀ ਨਹੀਂ ਆ ਵੀ ਤੁਸੀਂ ਆਪਣੀਆਂ ਕੁੜੀਆਂ ਨੂੰ, ਧੀਆਂ ਭੈਣਾਂ ਨੂੰ ਇਸ ਤਰੀਕੇ ਦੇ ਨਾਲ ਸ਼ਰਾਰਤ ਕਰੋ। ਉਹ ਚੰਗੀ ਗੱਲ ਨਹੀਂ, ਕਿਸੇ ਦੇ ਹੱਥੇ ਲੱਗ ਕੇ ਫਿਰ ਮਾੜਾ ਹੋਊਗਾ। ਇੱਕ ਮਿੰਟ ਜੀ, ਇਹ ਮੈਂ ਸਿਰਫ ਉਹਨਾਂ ਕੁੜੀਆਂ ਲਈ ਨਹੀਂ ਕਹਿੰਦੀ ਜਿਹੜੀਆਂ ਸੇਵਾ ਕਰਦੀਆਂ, ਮੈਂ ਸਾਰਿਆਂ ਲਈ ਕਹਿਣਾ ਸਾਰਿਆਂ ਦੇ ਬਿਲਕੁਲ। ਆ ਜਿਹੜੇ ਨਾ ਫੁੱਲ ਲੋਡ ਹੋਈ ਤੁਰੇ ਫਿਰਦੇ ਆ ਇੱਥੇ, ਕਿਉਂਕਿ ਬਹੁਤ ਆ ਜਿਹੜੇ ਲੋਡ ਹੋਏ ਸਵੇਰੇ ਹਾਈ ਹੋ ਜਾਂਦੇ, ਆਈ ਮੀਨ ਯੂ ਨੋ ਦੈਟ ਬਾਏ। ਉਹਨਾਂ ਕੋਲੋਂ ਬਚ ਕੇ ਰਹੋ ਤੇ ਉਹਨਾਂ ਕੋਲ ਬਚਾਓ ਵੀ, ਹੈ ਨਾ। ਮੈਂ ਕਮੇਟੀ ਨੂੰ ਵੀ ਇਹੀ ਬੇਨਤੀ ਕਰਦਾ, ਹੈ ਨਾ, ਵੀ ਥੋੜ੍ਹਾ ਜਿਹਾ ਧਿਆਨ ਦਿਓ, ਹੈ ਨਾ, ਵੀ ਆ ਜਿਹੜੇ ਤੁਰੇ ਫਿਰਦੇ ਨਾ ਲੰਡਰ ਜਿਹੇ ਹੈ, ਇਹਨਾਂ ਤੋਂ ਬਚ ਲਓ, ਕਿਉਂਕਿ ਆਪਾਂ ਦਾ ਧਰਮ ਫੈਲਾ ਰਹੇ ਹਾਂ। ਇਹ ਬੰਦੇ ਧਰਮ ਖਰਾਬ ਕਰ ਰਹੇ ਸਾਡਾ। ਹੁਣ ਜੇ ਅਸੀਂ ਇਹਨਾਂ ਬੱਚਿਆਂ ਨੂੰ ਸਿਰਫ ਇਸ ਕਰਕੇ ਘਰ ਬਿਠਾ ਦਈਏ ਵੀ ਉੱਥੇ ਬਦਮਾਸ਼ ਤੁਰੇ ਫਿਰਦੇ ਆ, ਤੇ ਫਿਰ ਤੋਂ ਜਿੱਤ ਗਏ ਯਾਰ, ਚੰਗੇ ਬੰਦੇ ਹਾਰ ਗਏ। ਚੰਗੇ ਬੰਦੇ ਹਾਰਨੇ ਨਹੀਂ ਚਾਹੀਦੇ, ਬਸ ਮੈਂ ਤਾਂ ਇਹ ਕਹਿਣਾ। ਕਿ ਮੈਂ ਫੇਰ ਕਹਿੰਦਾ, ਸਾਡੀਆਂ ਧੀਆਂ ਭੈਣਾਂ ਚਾਹੇ ਉਹ ਇੱਥੇ ਸੇਵਾ ਕਰਨ ਆਉਣੀਆਂ, ਚਾਹੇ ਉਹ ਗੁਰਦੁਆਰੇ ਆਉਣੀਆਂ, ਚਾਹੇ ਉਹ ਖਾਣ ਆਉਣੀਆਂ, ਦਰਸ਼ਨ ਲਈ ਆਉਣੀਆਂ, ਉਹਨਾਂ ਦੀ ਸੇਫਟੀ ਦੇ ਲਈ ਜੀ ਸਾਨੂੰ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ। ਇਕੱਲੀ ਕਮੇਟੀ ਵੀ ਕੁਝ ਨਹੀਂ ਕਰ ਸਕਦੀ ਜੀ। ਨਹੀਂ, ਸਾਰਿਆਂ ਦਾ ਸਾਂਝਾ ਕੰਮ ਆ, ਕੁਝ ਨਹੀਂ ਕਰ ਸਕਦੇ। ਸਾਰੀਆਂ ਧੀਆਂ ਭੈਣਾਂ ਸਾਂਝੀਆਂ, ਸਾਰਿਆਂ ਨੂੰ ਜਿਹੜਾ ਇਸ ਨੂੰ ਸਾਂਝ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖ ਕੇ ਇਹ ਉਪਰਾਲਾ। ਇਹ ਜਿਹੜੀ ਵਿਸਲ ਬਲੋ ਆ ਕਿਸੇ ਨੇ ਨਹੀਂ ਕਰਨੀ, ਉਹ ਅਸੀਂ ਕਰ ਰਹੇ ਹਾਂ, ਕਿਉਂਕਿ ਵਿਸਲ ਬਲੋ ਜਿਹੜਾ ਹੁੰਦਾ ਨਾ, ਉਹ ਮੋਰ ਇੰਪੋਰਟੈਂਟ ਹੁੰਦਾ। ਸੋ ਅਸੀਂ ਵਿਸਲ ਬਲੋ ਕਰਦੇ ਹਾਂ ਧੀਆਂ ਭੈਣਾਂ ਦੀ ਇੱਜ਼ਤ ਦੇ ਲਈ। ਇੱਜ਼ਤ ਕਰੋ ਤੇ ਤੁਹਾਡੀ ਇੱਜ਼ਤ ਵੀ ਹੋਊਗੀ। ਬਹੁਤ ਧੰਨਵਾਦ। ਸੋ ਸਤਨਾਮ ਸਿੰਘ ਜੀ, ਬਹੁਤ ਸ਼ੁਕਰੀਆ। ਸੋ ਬੱਚਿਆਂ ਦਾ ਧੰਨਵਾਦ। ਇਹ ਮੁੰਡਾ ਪਹਿਲਾਂ ਥੋੜਾ ਜਿਹਾ ਬੋਲਿਆ ਸੀ, ਫਿਰ ਜਾਗ ਗਿਆ ਸੀ, ਪਰ ਕੋਈ ਨਹੀਂ, ਸ਼ਾਬਾਸ਼, ਇਦਾਂ ਹੀ ਆ। ਸੋ ਗੁਰਮੇਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੀ ਸੰਗਤਾਂ ਨੂੰ ਬੇਨਤੀ ਅਪੀਲ ਕਰਨਾ ਚਾਹੁੰਦੇ ਆ? ਜੀ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਦੇਖੋ ਜਿੱਦਾਂ ਸਾਡੇ ਸਤਨਾਮ ਸਿੰਘ ਜੀ ਆ, ਉਹ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਗਰਾਊਂਡ ਦੇ ਵਿੱਚ ਸ਼ਾਮਾਂ ਨੂੰ ਖਿਡਾਉਂਦੇ ਆ ਜੀ। ਤੇ ਬੱਚਿਆਂ ਦੇ ਪੇਰੈਂਟਸ ਨੂੰ ਇਹ ਬੇਨਤੀ ਕਰਾਂਗੇ ਜੀ ਵੀ ਉਹ ਵੀ ਆਪ ਨਾਲ ਆਇਆ ਕਰਨ ਜੀ। ਜੇ ਆਪਾਂ ਮੈਕਸੀਕੀਆਂ ਦੇ ਕਲਚਰ ਦੇ ਵਿੱਚ ਜਾਂਦੇ ਆ, ਤੇ ਉਹ ਜੇ ਇੱਕ ਬੱਚਾ ਆਉਂਦਾ ਤਾਂ ਉਹਨਾਂ ਦੇ ਜਿਹੜੇ ਪੇਰੈਂਟਸ ਆ, ਉਹ 2-3 ਜਿਹੜੇ ਨਾਲ ਆਉਂਦੇ ਆ, ਤਾਂ ਟੈਂਟ ਵਗੈਰਾ ਲਾਉਂਦੇ ਆ। ਤੇ ਜਦੋਂ ਸਤਨਾਮ ਸਿੰਘ ਜੀ ਗਰਾਊਂਡ 'ਚ ਹੁੰਦੇ ਆ, ਉਦੋਂ ਕੋਈ ਪੇਰੈਂਟਸ ਨਹੀਂ ਹੁੰਦਾ। 2-4 ਫੈਮਲੀਆਂ ਦੇ, ਜਿੱਦਾਂ 2-4 ਮੇਰੇ ਨਾਲ ਹੋਰ ਹੁੰਦੇ, ਬਹੁਤ ਘੱਟ ਹੁੰਦੇ ਆ ਜੀ। ਸੋ ਆਉਣਾ ਚਾਹੀਦਾ ਜੀ, ਬੱਚਿਆਂ ਵਾਸਤੇ ਇਹ ਕੁਝ ਕਰਨਾ ਚਾਹੀਦਾ ਜੀ। ਜੇ ਹੈਲਥ ਆ ਤਾਂ ਸਾਰਾ ਕੁਝ ਆ। ਤੇ ਸੋ ਹੋਰ ਗੁਰਮੇਲ ਸਿੰਘ ਜੀ, ਕੀ ਤੁਸੀਂ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਨਗਰ ਕੀਰਤਨ? ਹਾਂਜੀ, ਤੇ ਅੱਜ ਇਹ ਬੱਚੇ ਆਏ ਜਿਹੜੇ ਸਾਰੇ ਜੀ, ਅਸੀਂ ਵੀ ਨਾਲ ਆ। ਸਾਰਾ ਦਿਨ ਅਸੀਂ ਸਟ੍ਰੈਸ ਚੱਕਣਾ ਤੇ ਪੂਰੀ ਕੋਸ਼ਿਸ਼ ਕਰਾਂਗੇ ਕਲੀਨ ਅਪ ਕਰਨ ਦੀ ਜੀ। ਤੇ ਬਾਕੀ ਕਾਫੀ ਬੱਚੇ ਆਪਣੇ ਨਾਲ ਆਇਆ, ਮੈਨੂੰ ਲੱਗਦਾ ਵੀ ਕਾਫੀ ਗਿਣਤੀ 'ਚ ਆ ਜੀ। ਤੇ ਤੁਹਾਡਾ ਵੀ ਧੰਨਵਾਦ, ਤੁਸੀਂ ਆਏ ਜੀ। ਬਹੁਤ ਧੰਨਵਾਦ ਜੀ, ਬੜੀ ਮਿਹਰ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਹੁਤ ਸ਼ੁਕਰੀਆ ਜੀ। ਸੋ ਆਪਾਂ ਜਿੱਦਾਂ ਇਹਨਾਂ ਨੇ ਜਿਹੜਾ ਇਹ ਦੱਸਿਆ, ਦੇਖੋ ਇੰਪੋਰਟੈਂਟ ਗੱਲ ਉਹਨਾਂ ਨੇ ਇਸ ਦੇ ਵਿੱਚ ਕੀਤੀ ਆ। ਸੋ ਕਿਸੇ ਨੂੰ ਗੁੱਸਾ ਨਹੀਂ ਲੱਗਣਾ ਚਾਹੀਦਾ ਉਸ ਚੀਜ਼ ਦਾ, ਵੀ ਜੇ ਕੋਈ ਸ਼ਰਾਰਤ ਇੱਦਾਂ ਦੀ ਕਰਦਾ ਆ, ਉਸ ਨੂੰ ਰੋਕਣਾ, ਉਸ ਨੂੰ ਡੱਕਣਾ ਆਪਣਾ ਫਰਜ਼ ਆ, ਆਪਣਾ ਮੁੱਢਲਾ ਫਰਜ਼ ਆ। ਆਪਾਂ ਬਗਾਨਿਆਂ ਦੀਆਂ ਧੀਆਂ ਭੈਣਾਂ ਦੀਆਂ ਜਿਹੜੀਆਂ ਇੱਜ਼ਤਾਂ ਆ, ਉਸ 'ਤੇ ਰਾਖੇ ਅਖਣਾਏ ਜਾਂਦੇ, ਅਪਣਾਏ ਜਾਂਦੇ ਆ, ਖਵਾਏ ਜਾਂਦੇ ਆ। ਸੋ ਆਪਾਂ ਉਹ ਚੀਜ਼ ਇੱਥੇ ਵੀ ਜਿਹੜੀ ਕਰਨੀ, ਇੱਦਾਂ ਦੀ ਚੀਜ਼ ਜਿਹੜੀ ਉਹ ਨਹੀਂ ਆਉਣੀ। ਲੋਕਾਂ ਦੇ ਮੇਹ ਵੀ ਮਨ ਦੇ ਵਿੱਚ ਉੱਦਾਂ ਦੀ ਗੱਲ ਸਹਿੰਦੀ ਹੋਵੇ, ਪਰ ਅੱਜ ਸਤਨਾਮ ਸਿੰਘ ਜੀ ਨੇ ਉਹ ਗੱਲ ਆਖ ਦਿੱਤੀ ਆ। ਤੇ ਆਪਾਂ ਨਾ ਇਹ ਫਰਜ਼ ਬਣਦਾ ਵੀ ਆਪਾਂ ਇਸ ਚੀਜ਼ ਨੂੰ ਰੋਕੀਏ, ਉਸ ਨੂੰ ਡੱਕੀਏ।